ਬੀਜ ਦੀ? ਇਹ ਤਰ੍ਹਾਂ ਉਹ ਨੇ ਜਿਹੜੇ ਪਿੰਡਾਂ ਦੇ ਲੋਕ ਖਾਂਦੇ ਨੇ। ਅੱਛਾ ਜੀ, ਇਹ ਹੁਣ ਬੀਜ ਕਿਉਂ ਇਹ ਪਿੰਡਾਂ ਵਾਲੇ ਕੀ ਆਂਦੇ ਨੇ, ਜਾਹਲ ਲੋਕ ਨੇ? ਨਹੀਂ, ਹਾਂ, ਉਹਨਾਂ ਦੇ ਮਿਹਦੇ ਸਖਤੇ ਹੁੰਦੇ ਨੇ, ਉਹਨਾਂ ਦੇ ਦੇਸੀ ਘਿਓ ਖਾਦੇ ਹੁੰਦੇ ਨੇ ਜਨਾਬ, ਉਹਨਾਂ ਦੀਆਂ ਕਿਆ ਹਾਰਡ ਕੰਮ ਕਰਦੇ ਨੇ ਜੀ, ਹਾਰਡ ਕੰਮ, ਕਈਆਂ ਵਾਂਦੇ ਕੁਹਾੜੀਆਂ ਤੇ ਉਹ ਹਜ਼ਮ ਕਰ ਜਾਂਦੇ ਨੇ। ਕਰ ਜਾਂਦੇ ਨੇ। ਆ ਮੰਮੀ ਡੈਡੀ ਜਾਣੇ ਨਹੀਂ, ਇਹ ਸ਼ਹਿਰਾਂ ਦੇ ਲੋਕ ਜਿਹੜੇ ਪੜ੍ਹੇ ਲਿਖੇ ਇਹ ਜਿਹੜੇ ਸ਼ਹਿਰਾਂ ਦੇ ਲੋਕ ਨੇ ਇਹ ਨਿੱਕੇ ਨਿੱਕੇ ਤਰ੍ਹਾਂ ਖਾਂਦੇ ਨੇ, ਉਹਨਾਂ ਦੇ ਮਿਹਦੇ ਕਮਜ਼ੋਰ ਹੁੰਦੇ ਨੇ ਤੇ ਮਜ਼ੇਦਾਰ ਮਿੱਠੀ ਆ ਪਿੰਡ ਦਾ ਹੀ ਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅੱਲਾਹੁਮਾ ਸੱਲੀ ਅਲਾ ਮੁਹੰਮਦ व अला मुहम्मद। अस्सलाम वालेकुम जी ਦੋਸਤਾਂ ਨੂੰ, ਵੀਰਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ, ਸੱਜਣਾਂ ਨੂੰ, ਸਾਥੀਆਂ ਨੂੰ, ਤੇ ਉਮੀਦ ਕਰਨੇ ਆ ਸਾਰੇ ਖੈਰ ਵਫੀਅਤ ਨਾਲ ਹੋਵੋਗੇ। ਅਸੀਂ ਵੀ ਅੱਲਾ ਦੇ ਕਰਮੋ ਫਜ਼ਲ ਦੇ ਨਾਲ ਤੁਹਾਡੀਆਂ ਦੁਆਵਾਂ ਨਾਲ ਅਲਹਮਦੁਲਿਲਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਤੇ ਅੱਜ ਦਾ ਵਲੌਗ ਕਰਨਾ ਜੀ ਸਟਾਰਟ ਦੋਸਤੋ। ਤੇ ਗਰਮੀ ਬਹੁਤ ਜ਼ਿਆਦਾ ਜੇ, ਤੇ ਮਾਸ਼ਾਅੱਲਾ ਅਸੀਂ ਖੇਤਾਂ ਦੇ ਵਿੱਚ ਖੜੇ ਆ ਇੱਕ ਫਾਰਮ ਦੇ ਉੱਤੇ ਜਨਾਬ। ਤੇ ਅੱਜ ਤੁਹਾਨੂੰ ਤਰ੍ਹਾਂ ਦਾ ਖੀਰਿਆਂ ਦਾ ਸਲਾਦ ਦੇ ਮੁਤਲਕ ਇਨਫੋਰਮੇਸ਼ਨ ਦਿੰਨੇ ਆ। ਤੇ ਤਰ ਖੀਰੇ ਜਨਾਬ ਲੱਗੇ ਹੋਏ ਤੋੜ ਕੇ ਨਾਲ ਖਾਣੇ ਆ, ਤੁਹਾਡੇ ਨਾਲ ਸ਼ੇਅਰ ਕਰਨੇ ਆ, ਉਹਦੀ ਫਸਲ ਵਹਾਨੇ ਆ, ਤੇ ਨਾਲ ਜਨਾਬ ਕਿ ਕਿੰਨੀ ਦੇਰ 'ਚ ਤਿਆਰ ਹੁੰਦਾ ਤਰ ਖੀਰਾ, ਤੇ ਕਿੰਨੀ ਦੇਰ ਜਨਾਬ ਇਹਦਾ ਪੌਦਾ ਜਿਹੜਾ ਨਾ ਉਹ ਫਲ ਦਿੰਦਾ ਰਹਿੰਦਾ। ਠੀਕ ਹੈ ਜੀ, ਇਹ ਵੀ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੇ ਆ। ਤੇ ਉਸ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਜਿਹੜੇ ਦੋਸਤ ਸੱਜਣ ਸਾਥੀ ਸਾਡੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਨੇ, ਉਹ ਜਲਦੀ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਲਾਈਕ ਕਰ ਲਓ, ਸ਼ੇਅਰ ਕਰ ਲਓ ਦੋਸਤਾਂ ਨਾਲ, ਸੱਜਣਾਂ ਸਾਥੀਆਂ ਨਾਲ, ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਲਓ, ਕਿਉਂਕਿ ਜਦੋਂ ਵੀ ਵੀਡੀਓ ਆਏ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਆਏ। ਦੋਸਤੋ ਤੁਹਾਡੇ ਤਾਮਨ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ, ਤੇ ਵੀਡੀਓ ਮੁਕੰਮਲ ਵੇਖਣੀ ਹੈ, ਇਨਸ਼ਾਅੱਲਾ ਮਜ਼ਾ ਆਏਗਾ ਅੱਜ ਦੇ ਵਲੌਗ ਦੇ ਵਿੱਚ। ਤੇ ਵੇਖੋ ਕਿੰਨਾ ਸੋਹਣਾ ਮਾਹੌਲ ਹੈ ਜਿੱਥੇ ਅਸੀਂ ਖਲੋਤੇ ਦੇ ਹਾਂ ਮਾਸ਼ਾਅੱਲਾ। ਤੇ ਤੁਹਾਨੂੰ ਹੁਣ ਕਰਾਣੇ ਆ ਇਹਦਾ ਵਿਜ਼ਿਟ, ਨਾਲੇ ਖੁਦ ਵੀ ਵਿਜ਼ਿਟ ਕਰਨੇ ਆ। ਠੀਕ ਹੈ ਜੀ, ਚਲੋ ਜੀ ਚਲੀਏ ਸੱਜਣੋ। ਤਰ੍ਹਾਂ ਦੀ ਫਸਲ ਦੇ ਵਿੱਚ, ਖੀਰਿਆਂ ਦੀ ਫਸਲ ਦੇ ਵਿੱਚ ਉਹਦੇ ਪੌਦੇ ਵਹਾਈਏ, ਉਹਦਾ ਫਲ ਵਹਾਈਏ, ਤੋੜ ਕੇ ਨਾਲ ਖਾਈਏ, ਤੁਹਾਡੇ ਨਾਲ ਸ਼ੇਅਰ ਕਰੀਏ। ਕਿਆ ਬਾਤ ਹੈ ਮਾਸ਼ਾਅੱਲਾ। ਇਹ ਜੀ ਤਰ੍ਹਾਂ ਦੀ ਫਸਲ, ਤੇ ਮਾਸ਼ਾਅੱਲਾ ਵੇਖੋ ਤਰ੍ਹਾਂ ਲੱਗੀ ਦੀਆਂ ਨੇ ਜੀ, ਇਹ ਮਾਸ਼ਾਅੱਲਾ ਜੀ ਮਾਸ਼ਾਅੱਲਾ। ਮਜ਼ੀਦ ਜਨਾਬ ਇਮਤਿਆਜ਼ ਭਾਈ ਵੀ ਆਏ ਦੇ ਨੇ, ਤੇ ਉਹਨਾਂ ਨੂੰ ਇਸ ਬਾਰੇ 'ਚ ਬੜੀ ਇਨਫੋਰਮੇਸ਼ਨ ਹੈ ਪੌਦਿਆਂ ਦੇ ਮੁਤਲਕ। ਇਹ ਕਿੰਨੀ ਦੇਰ 'ਚ ਤਿਆਰ ਹੁੰਦਾ ਹੈ ਬੀਜ, ਯਾਨੀ ਕਿ ਫਲ ਕਿੰਨੀ ਦੇਰ 'ਚ ਲੱਗਦਾ, ਤੇ ਕਿੰਨੀ ਦੇਰ ਇਹ ਪੌਦੇ ਦੀ ਉਮਰ ਹੁੰਦੀ ਹੈ ਕਿ ਇਹ ਫਲ ਦਿੰਦਾ ਰਹਿੰਦਾ। ਇਹ ਸਾਰੀਆਂ ਗੱਲਾਂ ਉਹਨਾਂ ਕੋਲੋਂ ਪੁੱਛਣੇ ਆ ਤੇ ਤੁਹਾਡੇ ਨਾਲ ਸ਼ੇਅਰ ਕਰਨੇ ਆ। ਠੀਕ ਹੈ ਦੋਸਤੋ, ਕਿ ਕਿੰਨੀ ਦੇਰ 'ਚ ਤਿਆਰ ਹੁੰਦਾ ਹੈ? ਹਲੇ ਉਹੀ ਸ਼ੁਰੂ ਕੀਤਾ ਸੀ। ਹਾਂ, ਤੇ ਕਿਦੋਂ ਇਹ ਲੱਗਦਾ? ਤੂੰ ਆਪਣੇ ਹਿਸਾਬ ਨਾਲ ਹੀ ਲਈ ਜਾਈ। ਠੀਕ ਹੈ, ਇਹ ਜਨਾਬ ਗੱਲ ਇਸ ਤਰ੍ਹਾਂ ਹੈ ਕਿ ਇਹਨੂੰ 15 ਫਰਵਰੀ ਬੀਜ ਖਿਲਾ ਬਣਾਉਣੀਆਂ ਨੇ। ਖਿਲਾ ਬਣਾ ਕੇ ਖਰਬੂਜ਼ੇ ਦਾ ਜਿਸ ਤਰ੍ਹਾਂ ਬੀਜ ਹੁੰਦਾ ਇਸ ਤਰ੍ਹਾਂ ਹੀ ਇਹਦਾ ਬੀਜ ਹੁੰਦਾ, ਖੀਰੇ ਦਾ ਜਿਸ ਤਰ੍ਹਾਂ ਬੀਜ ਹੁੰਦਾ ਇਸ ਤਰ੍ਹਾਂ ਇਹਦਾ ਬੀਜ ਹੁੰਦਾ। ਤੇ ਇਹਨੂੰ 15 ਫਰਵਰੀ ਨੂੰ ਅਸੀਂ ਬੀਜਣਾ। ਬੀਜ ਕੇ 2 ਤੋਂ 3 ਦਿਨ ਬਾਅਦ ਇਹਦੀ ਖੇਲਾਂ 'ਚ ਪਾਣੀ ਛੱਡ ਦੇਣਾ। ਪਾਣੀ ਬਹੁਤ ਜ਼ਿਆਦਾ ਨਹੀਂ ਛੱਡਣਾ, ਥੋੜਾ ਪਾਣੀ ਦੇਣਾ ਇਹਨੂੰ, ਇੰਨਾ ਕੁ ਪਾਣੀ ਦੇਣਾ ਕਿ ਬੀਜ ਪਾਣੀ ਨੂੰ ਸਹਿਜ ਐਸਾ ਨਾ ਹੋਏ ਕਿ ਬਹੁਤ ਜ਼ਿਆਦਾ ਪਾਣੀ ਦੇ ਦਈਏ ਤੇ ਜਨਾਬ ਸਾਡੀਆਂ ਤਰ੍ਹਾਂ ਦੇ ਬੀਜ ਗਲ ਜਾਣ। ਹਸਾਸ ਹੁੰਦੇ ਨਾ ਬੀਜ, ਹਸਾਸ ਬੀਜ ਹੁੰਦੇ ਨੇ, ਇਹ ਗਲ ਨਾ ਜਾਣ। ਤੇ ਫਿਰ ਇਹਨੂੰ ਜਨਾਬ ਜਦੋਂ ਅਸੀਂ ਪਾਣੀ ਛਾਣੀ ਦੇ ਦੇਣਾ, ਫਿਰ ਇਹਨਾਂ ਦੀਆਂ ਬੇਲਾਂ ਇੰਨੀਆਂ ਨਿਕਲਣੀਆਂ ਨੇ। ਫਿਰ ਇਹਨੂੰ ਅਸਾਂ ਨਾ ਇਹਦੇ ਮੂੰਹ ਨੂੰ ਕਰੰਡਣ ਵਾਲੇ ਰੰਬਾ ਜਿਹਨੂੰ ਕਹਿੰਦੇ ਕਰੰਡ ਭੰਨਣਾ, ਉਸ ਰੰਬੇ ਨਾਲ ਦਾਤਰੀ ਨਾਲ ਇਹਦੇ ਮੂੰਹ ਨੂੰ ਥੋੜੀ ਗੋਡੀ ਕਰਨੀ ਹੈ, ਉਤੋਂ ਛਿਲਣਾ ਬਸ ਥੋੜਾ ਛਿਲ ਕੇ 2-3 ਦਿਨ ਦੀ ਰੈਸਟ ਦੇਣੀ ਹੈ। ਮੌਸਮ ਬੜਾ ਪਿਆਰਾ ਹੋਣਾ, ਸਾਜ਼ਗਰ ਜਿਹਾ, ਬਹਾਰ ਦਾ ਮੌਸਮ ਹੈ। ਫਿਰ ਇਹਨੂੰ ਜਨਾਬ ਅਸੀਂ ਵਰਮੀ ਕੰਪੋਸਟ ਪਾ ਦੇਣੀ ਹੈ, ਦੇਸੀ ਰੂੜੀ ਪਾ ਦਿਓ, ਜਾਂ ਤੁਸੀਂ DAP ਖਾਦ ਪਾ ਦਿਓ। ਠੀਕ ਹੈ, ਜਾਂ ਫਿਰ ਇਹਨੂੰ ਭੂੰਡੀ ਦੀ ਸਪਰੇਅ ਕਰਨੀ ਜ਼ਰੂਰੀ ਹੈ। ਠੀਕ ਹੈ, ਭੂੰਡੀ ਦੀ ਇੱਕ ਕਿਹੜੀ ਭੂੰਡੀ? ਛੋਟਾ ਜਿਹਾ ਇੱਕ ਪਰਿੰਦਾ ਹੁੰਦਾ, ਭੂੰਡੀ ਇੱਕ ਪਰਿੰਦਾ ਹੁੰਦਾ ਛੋਟਾ ਜਿਹਾ। ਕਿਤੇ ਹੋਰ ਕੁਛ ਨਾ ਸਮਝ ਲੈਣ। ਨਹੀਂ, ਕੀਰਾ ਹੁੰਦਾ, ਭੂੰਡੀ ਕੀਰਾ ਇੱਕ ਹੁੰਦਾ, ਤੇ ਉਹ ਕੀਰੇ ਦਾ ਜ਼ਰਦਾ ਕਲਰ ਹੁੰਦਾ ਤੇ ਕੀਰਾ ਨਮਾ ਹੁੰਦਾ, ਤੇ ਜਿਹਨੂੰ ਨਿੱਕਿਆ ਹੁੰਦਾ ਪੰਜਾਬੀ 'ਚ ਅਸੀਂ ਅੱਲਾ ਦੀ ਘੋੜੀ ਕਹਿੰਦੇ ਹਾਂ, ਉਹ ਬਿਲਕੁਲ ਉਹਦੀ ਮਿਸਾਬਤ ਤਿਆਰ ਕਰਦਾ। ਬਿਲਕੁਲ ਉਹਨੇ ਕੀ ਕਰਨਾ, ਉੱਡ ਵੀ ਜਾਂਦਾ। ਹੁਣ ਆ ਗਈ ਸਮਝ, ਆ ਗਈ ਅਗਵਾਈ ਮਿਲ ਗਈ ਇੱਕ ਦੋ ਦੀ ਸੱਜਣੋ। ਪਹਿਲੇ ਦੋਸਤੋ ਉਹਨੇ ਇਹਦੇ ਫੁੱਲ ਖਾਣੇ ਨੇ, ਇਹਦੀਆਂ ਕੋਂਪਲਾਂ ਖਾਣੀਆਂ ਨੇ, ਤੇ ਤੁਸੀਂ ਜਨਾਬ ਯੈਲੋ ਫੁੱਲ ਨੇ, ਹਾਂਜੀ ਇਹ ਫੁੱਲ ਇਹਦੇ ਖਾਣੇ ਨੇ। ਉਹਦੇ ਕੋਲੋਂ ਫੁੱਲਾਂ ਕੋਲੋਂ ਬਚਾਣਾ। ਇਹ ਭੁੰਡੀ ਨਹੀਂ, ਇਹ ਮੱਖੀ ਹੈ। ਭੁੰਡੀ ਨਹੀਂ, ਭੁੰਡੀ ਉਹ ਅਗਲੀ ਆ, ਉਹ ਜਿਹੜੀ ਹੈ ਅੱਗੇ, ਇਹ ਬਿਲਕੁਲ ਇਹ ਅੱਗੇ ਪੱਤੇ ਉਹ ਜਿਹੜੀ ਉੱਡਣ ਦੀ ਹੈ। ਨਹੀਂ ਹਜੇ ਵੀ ਜਾਨ ਨਹੀਂ ਛੱਡਣ ਦੀ। ਨਹੀਂ ਜੀ, ਇਹ ਵਾਲੀ ਇਹ ਜਿਹੜੀ ਸਾਡੀ ਤਰ ਤੇ ਬਹਿ ਗਈ ਹੈ ਨਾ, ਇਹ ਵਾਲੀ ਜਿਹੜੀ ਉੱਡੀ ਹੈ। ਠੀਕ ਹੈ ਜੀ, ਇਹਨੂੰ ਕਹਿੰਦੇ ਨੇ ਭੁੰਡੀ। ਇਹਨੇ ਫੁੱਲ ਖਾਣਾ। ਇਹ ਸ਼ਹਿਦ ਦੀ ਮੱਖੀ ਹੈ ਜੀ, ਇਹ ਤੇ ਸ਼ਹਿਦ ਦੀ ਮੱਖੀ ਹੈ। ਠੀਕ ਹੈ, ਸ਼ਹਿਦ ਦੀ ਮੱਖੀ ਵੀ
ਫੁੱਲਾਂ ਦਾ ਰਸ ਚੂਸ ਰਹੀ ਹੈ ਘਰ ਹੈ ਕਿ ਬੋਲ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ ਬੱਲੇ 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 ਸੱਜਣੋ ਬੇਲੀ ਦੋਸਤੋ ਭੁੰਡੀ ਕੋਲ ਬਚਾਣਾ ਸਪਰੇਅ ਐਡੀ ਵੱਡੀ ਤਾਰ ਕਾਨ ਦੀ ਸਪਰੇਅ ਵੀ ਅਸੀਂ ਇਹਨੂੰ ਮਾਰਨੀ ਹੈ ਉਹ ਕੀ ਹੁੰਦੀ ਹੈ ਕਾਣੀਆਂ ਨਾ ਹੋ ਜਾਣ ਅੱਛਾ ਕੀੜਾ ਲੁੜੀ ਨਾ ਪੈ ਜੇ ਵਿੱਚ ਇੱਕ ਹੋਰ ਸਾਡੇ ਡੰਗ ਨਾਲ ਨੂੰ ਆਈਡੀਆ ਇਹ ਦੋ ਤੇ ਅਗਰ ਕਿਸੇ ਨੇ ਘਰ ਦੇ ਵਿੱਚ ਥੋੜੀ ਜਗ੍ਹਾ ਦੇ ਵਿੱਚ ਇਹ ਸਲਾਦ ਲਾਉਣੀ ਹੋਵੇ ਤੇ ਉਹਦੇ ਵਾਸਤੇ ਕੀ ਹੈ ਉਹਦੇ ਵਾਸਤੇ ਬਿਹਤਰੀਨ ਆਈਡੀਆ ਕਿ ਜੇ ਤੇ ਕਿਸੇ ਨੇ ਪੋਰਟ 'ਚ ਲਾਣੀ ਹੈ ਤੇ ਜਨਾਬ ਗਮਲੇ 'ਚ ਲਾਣੀ ਹੈ ਤੇ ਗਮਲੇ 'ਚ ਲਾ ਕੇ ਤੇ ਜਿਹੜੀ ਮੱਛਰਦਾਨੀ ਵਾਲੀ ਤਾਰ ਨਹੀਂ ਹੁੰਦੀ ਉਹਨੂੰ ਕਰੋ ਬੈਂਡ ਅੱਛਾ ਉਹਦਾ ਜਾਲ ਬਣਾਓ ਗੋਲਾ ਜਿਹਾ ਬਣਾ ਲਓ ਉਹਦੇ ਉੱਤੇ 2 ਬੇਲਾਂ ਲਾ ਲਓ ਤੇ ਮੈਂ ਸਮਝਨੇ ਘਰ ਵਾਸਤੇ 2 ਬੇਲਾਂ ਯਾਨੀ ਕਿ ਕਾਫੀ ਨੇ 2 ਬੇਲਾਂ ਘਰ ਵਾਸਤੇ ਕਾਫੀ ਨੇ ਕਾਫੀ ਨੇ 2 ਬੀਜ ਜਾਂ 3 ਬੀਜ ਲਾ ਲਓ 4 ਯਾਨੀ ਕਿ ਇਹਨੂੰ ਫਲ ਕਾਫੀ ਲੱਗਦਾ ਫਲ ਮਾਸ਼ਾਅੱਲਾ ਇਹਨੂੰ ਕਾਫੀ ਲੱਗਦਾ ਇਹ 15 ਫਰਵਰੀ 15 ਮਾਰਚ ਦਾ 1 ਮਹੀਨੇ ਬਾਅਦ ਫੁੱਲ ਦਿੰਦੀ ਹੈ 1 ਮਹੀਨੇ ਬਾਅਦ ਫਰੂਟ ਸ਼ੁਰੂ ਹੋ ਜਾਂਦਾ ਇਹਦਾ ਅੱਛਾ ਜੀ ਹਾਂ 15 ਫਰਵਰੀ ਨੂੰ ਲਾਏ ਨੇ ਤੇ 15 ਮਾਰਚ ਨੂੰ ਜਾਂ ਹੋਰ ਉੱਤੇ 10 ਦਿਨ ਲੈ ਜਾਓ 40 ਦਿਨ ਲੈ ਲਓ ਉਹਦੇ ਦਾ ਫਰੂਟ ਦਾ ਅਮਲ ਸ਼ੁਰੂ ਹੋਏ ਨੇ ਤੇ ਹੁਣ ਤੁਸੀਂ ਹਿਸਾਬ ਲਾ ਲਓ ਕਿ ਜੂਨ ਦੇ ਦਿਨ ਜਿਹੜੇ ਨੇ ਉਹ ਆਖਰੀ ਮਰਹਲਾ ਚੱਲਣ ਡਿਆ ਮਈ ਜੂਨ ਜੁਲਾਈ ਚੱਲਣ ਡਿਆ ਜੁਲਾਈ ਚੱਲਣ ਡਿਆ ਤੇ ਯਾਨੀ ਕਿ ਇਹਨੂੰ ਤਕਰੀਬਨ 90 ਦਿਨ ਹੋ ਗਏ ਨੇ ਫਰੂਟ ਦੇਂਦੇ ਆ ਤੇ ਜੇ ਬਾਰਿਸ਼ ਕਮ ਪਈ ਔਰ ਲੱਗੀ ਜਾਂ ਮੈਰੇ ਦੀ ਜ਼ਮੀਨ ਹੋਏ ਸੱਜਣੋ ਬੇਲੀਏ ਦੋਸਤੋ ਤੇ ਫਿਰ ਇਸ ਪਲਾਂਟ ਨੇ ਹੋਰ 30 ਦਿਨ ਹੋਰ ਜ਼ਿੰਦਾ ਰਹਿ ਜਾਣਾ। ਇਹਦੀ ਉਮਰ ਕਿੰਨੀ ਹੁੰਦੀ ਹੈ 90 ਦਿਨ ਕਿ 120 ਦਿਨ 120 ਦਿਨ ਉਮਰ ਹੁੰਦੀ ਹੈ 90 ਦਿਨ ਦੀ ਉਮਰ ਹੁੰਦੀ ਹੈ ਭਾਰੀ ਜ਼ਮੀਨ 'ਚ ਅੱਛਾ 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 ਤੇ 120 ਦਿਨ ਜਿਹੜੀ ਇਹਦੀ ਉਮਰ ਹੁੰਦੀ ਹੈ ਉਹ ਹੁੰਦੀ ਹੈ ਮਹਿਰਾ ਜ਼ਮੀਨ 'ਚ ਅੱਛਾ ਜੀ ਹਾਂਜੀ ਤੇ ਇਹ ਬੜਾ ਪਿਆਰਾ ਫਰੂਟ ਹੈ ਤੇ ਬਹੁਤ ਖੂਬਸੂਰਤ ਹੈ ਤੇ ਜਨਾਬ ਇਹ ਬੜੀ ਪਿਆਰੀ ਵੈਜੀਟੇਬਲ ਹੈ ਬਹੁਤ ਹੀ ਖੂਬਸੂਰਤ ਹੈ ਬੱਲੇ 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 ਐਡੀ ਐਡੀ ਤਾਰਾ ਇੱਥੇ ਪਈ ਦੀ ਇਹ ਤੇ ਇਹ ਤਰ੍ਹਾਂ ਉਹ ਨੇ ਜਿਹੜੇ ਪਿੰਡਾਂ ਦੇ ਲੋਕ ਖਾਂਦੇ ਨੇ ਅੱਛਾ ਜੀ ਇਹ ਹੁਣ ਬੀਜ ਕਿਉਂ ਇਹ ਪਿੰਡਾਂ ਵਾਲੇ ਕੀ ਆਂਦੇ ਨੇ ਜਾਹਲ ਲੋਕ ਨੇ ਨਹੀਂ ਹਾਂ ਉਹਨਾਂ ਦੇ ਮੇਦੇ ਸਖਤੇ ਹੁੰਦੇ ਨੇ ਉਹਨਾਂ ਦੇ ਦੇਸੀ ਘਿਓ ਖਾਦੇ ਹੁੰਦੇ ਨੇ ਜਨਾਬ ਉਹਨਾਂ ਦੀਆਂ ਕਿਆ ਹਾਰਡ ਕੰਮ ਕਰਦੇ ਨੇ ਜੀ ਉਹ ਹਾਰਡ ਕੰਮ ਕਈਆਂ ਵਾਂਦੇ ਤੇ ਤੁਹਾਡੀਆਂ ਉਹ ਹਜ਼ਮ ਕਰ ਜਾਂਦੇ ਕਰ ਨੇ ਜਾਂਦੇ ਏਡੀ ਤਾਕਤ ਵੀ ਆ ਮੰਮੀ ਡੈਡੀ ਜਾਣੇ ਨਹੀਂ ਇਹ ਸ਼ਹਿਰਾਂ ਦੇ ਲੋਕ ਜਿਹੜੇ ਪੜ੍ਹੇ ਲਿਖੇ ਜੋ ਕੁਛ ਆ ਕੱਢ ਇਹ ਜਿਹੜੇ ਸ਼ਹਿਰਾਂ ਦੇ ਲੋਕ ਨੇ ਇਹ ਨਿੱਕੇ ਨਿੱਕੇ ਤਰ੍ਹਾਂ ਖਾਂਦੇ ਨੇ ਉਹਨਾਂ ਦੇ ਮੇਦੇ ਕਮਜ਼ੋਰ ਹੁੰਦੇ ਨੇ ਤੇ ਇਹ ਮਜ਼ੇਦਾਰ ਹੈ, ਮਿੱਠੀ ਆ ਪਿੰਡ ਦਾ ਹੀ ਆ ਮਿੱਠੀ ਆ ਬੜੀ ਮਿੱਠੀ ਤੇ ਯਾਰ ਉਹ ਖੀਰਿਆਂ ਦੇ ਮਤਲਬ ਵੀ ਥੋੜੀ ਜਿਹੀ ਇਨਫੋਰਮੇਸ਼ਨ ਸਾਡੇ ਵੀਵਰਾਂ ਨੂੰ ਦਿਓ ਤਰ੍ਹਾਂ ਦੇ ਰਿਲੇਟਡ ਆਹ ਦੱਸਿਆ ਕਿ ਕਿਹੜੇ ਮੌਸਮ 'ਚ ਹੁੰਦੀ ਹੈ ਤੇ ਕਿਹੜੇ 'ਚ ਇਹਨੂੰ ਫਲ ਇਹਦਾ ਲੱਗਦਾ ਹੈ। ਆ ਹੁਣ ਖੀਰਿਆਂ ਦੇ ਮਤਲਬ ਖੀਰੇ ਵੀ ਮੈਂਸ਼ਨ ਕਰਨੇ ਨੇ ਨਾਲ ਹੀ ਖੀਰੇ ਨੇ ਉਹ ਵੀ ਦੱਸੋ ਸਾਨੂੰ ਖੀਰੇ ਚਲੋ। ਚਲਿਏ ਹੁਣ ਖੀਰਿਆਂ ਤੇ ਆਓ ਜੀ ਚਲੋ ਜੀ ਲਓ ਜੀ ਹੁਣ ਚਲੇ ਆਂ ਅਸੀਂ ਖੀਰਿਆਂ ਦੀ ਪੈਲੀ 'ਚ ਜਨਾਬ ਖੀਰਿਆਂ ਦੇ ਪੌਦਿਆਂ ਦੇ ਮੁਤਲਕ ਇਨਫੋਰਮੇਸ਼ਨ ਲੈਨੇ ਆ ਤੇ ਖੀਰਿਆਂ ਦੇ ਮੁਤਲਕ ਗੱਲ ਕਰ ਲਏ ਆ ਤੇ ਖੀਰੇ ਵਹਾਈਏ ਤੁਹਾਨੂੰ ਖੀਰੇ ਲੱਗੇ ਹੋਏ ਤੇ ਖਾ ਕੇ ਮਾਸ਼ਾਅੱਲਾ ਸੋਹਣੇ ਮਜ਼ੇਦਾਰ ਤੇ ਮਿੱਠੇ ਦੇਸੀ ਖੀਰੇ ਠੀਕ ਹੈ ਦੋਸਤੋ ਤੇ ਅੱਜ ਜਨਾਬ ਤੁਹਾਨੂੰ ਤਿੰਨਾਂ ਵਲਾਗਰਾਂ ਨਾਲ ਯਾਨੀ ਕਿ ਤੁਹਾਡੀ ਮੁਲਾਕਾਤ ਹੈ ਜਨਾਬ ਯੂਟਿਊਬਰਾਂ ਨਾਲ ਮਾਸ਼ਾਅੱਲਾ ਤੇ ਮੁਖਤਲਿਫ ਮਿੱਠੀਆਂ ਗੱਲਾਂ ਤੇ ਇਨਫੋਰਮੇਸ਼ਨ ਪੌਦਿਆਂ ਦੇ ਮੁਤਲਕ ਮਜ਼ੀਦ ਜਾਣਕਾਰੀ ਜਨਾਬ ਤੁਸੀਂ ਲੈਣੀ ਹੈ ਨਾ ਤੇ ਤੁਸੀਂ ਸਾਡੇ ਚੈਨਲ ਨੂੰ ਮਜ਼ੀਦ ਜਿਹੜਾ ਨਾ ਉਹ ਵਿਜ਼ਿਟ ਕਰ ਸਕਦੇ ਹੋ ਦੋਸਤੋ ਠੀਕ ਹੈ ਜੀ ਚਲੋ ਜੀ ਖੀਰਾ ਤੋੜੋ ਹਾਂ ਜੀ ਕਿੱਥੇ ਆ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਲਓ ਜੀ ਸੱਜਣੋ ਬੇਲੀਏ ਦੋਸਤੋ ਇਹ ਹੈ ਖੀਰਾ ਇਹ ਹੈ ਪਿਓਰ ਦੇਸੀ ਖੀਰਾ ਤੇ ਪਿਓਰ ਦੇਸੀ ਖੀਰੇ ਦੀ ਨਿਸ਼ਾਨੀ ਦੱਸਾਂ ਮੈਂ ਵੀ ਉਂਝ ਧੋਕੀ ਲੱਗਾ ਲਾਣ ਠੀਕ ਹੈ ਅੱਲਾ ਕਰੇ ਕਿ ਰੱਬ ਮੇਰੀ ਨਾ ਇਹ ਯਾਨੀ ਕਿ ਉਹ ਮਿੱਠਾ ਹੁੰਦਾ ਜੀ ਜਿਹੜਾ ਪਿਓਰ ਦੇਸੀ ਖੀਰਾ ਨਾ ਉਹ ਤੂੰ ਕੌੜਾ ਹੁੰਦਾ ਹੈ ਵੇਖਣੇ ਵਾਲਾ ਇਹ ਪਿਓਰ ਦੇਸੀ ਉਹ ਜਿਹੜੀ ਇਹ ਉਤੋਂ ਕੱਟ ਕੇ ਇਹਦੀ ਝੱਗ ਕੱਢਦੇ ਨੇ ਉਹ ਦੇਸੀ ਲਾਣ ਝੱਗ ਝੱਗ ਲੱਗੇ ਨੇ ਕੱਟਣ ਤੇ ਸੱਜਣੋ ਬੇਲੀ ਦੋਸਤੋ ਵੇਖੋ ਵੇਖਣੇ ਵਾਲਾ ਮੈਂ ਚੈੱਕ ਕਰਾਂ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਇਹ ਝੱਗ ਕੱਢਣ ਦਾ ਮਕਸਦ ਪਤਾ ਕੀ ਹੁੰਦਾ ਹੈ? ਇਹ ਦੇਸੀ ਨਹੀਂ ਕੌੜਾ ਹੈ ਕੜਾਂਗ ਮੁੱਕ ਜਾਂਦੀ ਹੈ ਜੀ ਇਹ ਮਿੱਠਾ ਨਹੀਂ ਉਂਝ ਖਾ ਲਓ ਉਂਝ ਨਹੀਂ ਉਹ ਜਿਹੜੀ ਝੱਗ ਕੱਢਦੇ ਨੇ ਉਹਦਾ ਮਕਸਦ ਵੈਸੇ ਕੀ ਹੈ ਜਾਂ ਵੈਸੇ ਹੀ ਇੱਕ ਗੱਲ ਹੈ ਉਹ ਪਿਓਰ ਦੇਸੀ ਖੀਰਾ ਹੁੰਦਾ ਸੀ ਤੇ ਉਹਦੇ ਸਾਈਡਾਂ ਤੇ ਵਾਇਰਸ ਹੁੰਦੇ ਹਨ ਕੌੜੇ ਅੱਛਾ ਕਰੈਨ ਬਕੈਨ ਤੇ ਲੋਕ ਤੇ ਉਂਝ ਪਹਿਲੇ ਦੇਸੀ ਲੋਕ ਤੇ ਉਹ ਖਾੜਦੇ ਹਨ ਇਸ ਤਰ੍ਹਾਂ ਹੀ ਕਹਿੰਦੇ ਹਨ ਯਾਰ ਜਿਸਮ ਘਰੋਂ ਕੌੜੀ ਚੀਜ਼ ਖਾਣੀ ਚਾਹੀਦੀ ਆ ਪਰ ਜਿਹੜੇ ਸੋਲ ਮੇਰੇ ਵਗੈਰੇ ਹੁਣ ਅੱਗੂ ਮੰਮੀ ਡੈਡੀ ਲੋਕ ਆ ਗਏ ਉਹਨਾਂ ਨੇ ਯਾਰ ਕੱਢ ਲਓ ਪਹਿਲਾਂ ਨਿਕਲ ਗਈ ਹੈ। ਇਹ ਜੀ ਨਿਕਲ ਨਾ ਵੀ ਕੱਢੋ ਤੇ ਮੈਂ ਤਾਂ ਖਾਣ ਡਿਆ ਹਾਂ ਠੀਕ ਹੈ ਯਾਨੀ ਕਿ ਇਹ ਜਿਹੜੇ ਹੁਣ ਜਿਹੜੇ ਫਾਰਮੀ ਖੀਰਾ ਹੈ, ਉਹ ਜਨਾਬ ਮਿੱਠਾ ਹੈ। ਨਹੀਂ ਇਹ ਫੜੋ ਨੂੰ ਤੁਸੀਂ ਆਪਣੇ ਹੱਥ ਨਾਲ ਮੇਰਾ ਜ਼ਰਾ ਰਾਈਟ ਹੈਂਡ ਫਾਰਗ ਨਹੀਂ ਨਾ ਹੈਗਾ ਇੰਜ ਖਿਲਾਓ ਰੋਜਾ ਹੈ ਮਿੱਠਾ ਦੇਸੀ ਆ ਦੇਸੀ ਪਿਓਰ ਦੇਸੀ ਤੇ ਮਿੱਠਾ ਜੀ ਮਜ਼ੇਦਾਰ ਹੈ ਕੰਮ ਆਓ ਫਿਰ ਤੁਹਾਨੂੰ ਵੇਲਾ ਮਖਾਈਏ ਚਲੋ ਜੀ ਤੇ ਇਹ ਪੀਲਾ ਨਹੀਂ ਜੇ ਮੈਂਸ਼ਨ ਕਰਨਾ ਇਹ ਪੱਕ ਗਿਆ ਦਾ ਬੰਦ ਗਈ ਤੂੰ ਅਜੇ ਪੱਕ ਗਿਆ ਵਾ ਮੂੰਹ ਦੇ ਫਾਰੇ 1 ਮਿੰਟ ਇੱਕ ਫਰਾ ਦਿੰਦਾ ਤੁਹਾਨੂੰ ਉਹ ਯਾਰ ਸਿਰ ਤੇ ਰੱਖ ਲਓ ਭਰਨਾ ਦੋਸਤੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਜੀ ਇਹ ਦੇਖੋ ਜੀ ਇਹ ਕੀ ਹੈ ਤੇ ਇਹ ਕੀ ਹੈ ਇਹ ਹੁਣ ਦੱਸਣਾ ਜੀ ਹੁਣ
ਤੁਸੀਂ ਇੱਕ ਗਾਰਡਨਿੰਗ ਆਈਡੀਆ ਇਹ ਵੇ ਸਹੀ ਨਜ਼ਰ ਆ ਰਿਹਾ ਤੈਨੂੰ ਆਪਣਾ। ਠੀਕ ਹੈ ਵੀਵਰੋ ਆ ਦੇਖੋ ਜੀ ਇਮਤਿਆਜ਼ ਭਾਈ ਦੱਸਣਗੇ ਕਿਉਂਕਿ ਉਹਨਾਂ ਦਾ ਸ਼ੋਭਾ ਆ ਇਹ ਜਿਹੜਾ ਪਲਾਂਟ ਲਗਾਣੇ ਤੇ ਬੀਜ ਲਗਾਣੇ ਤੇ ਨਰਸਰੀ ਗਾਰਡਨਿੰਗ ਆਈਡੀਆ ਦੇ ਬਿਹਤਰੀਨ ਮਾਹਰ ਨੇ। ਆ ਜੀ ਬੜੀ ਇਹਨਾਂ ਨੂੰ ਨੌਲੇਜ ਹੀ ਬੜਾ ਜਨਾਬ ਇਸ ਬਾਰੇ 'ਚ, ਇਸ ਵਾਸਤੇ ਇਹਨਾਂ ਨੂੰ ਅਸੀਂ ਨਾਲ ਲਿਆ ਹੈ ਕਿ ਸਾਡੇ ਵੀਰਾਂ ਨੂੰ ਵੀ ਇਸ ਚੀਜ਼ਾਂ ਦਾ ਪਤਾ ਲੱਗੇ, ਪੌਦਿਆਂ ਦੇ ਮੁਤਲਕ ਇਨਫੋਰਮੇਸ਼ਨ ਮਜ਼ੀਦ ਜਨਾਬ ਇਹ ਤੁਹਾਨੂੰ ਜਾਣਕਾਰੀ ਦੱਸਣ ਦੇ ਨੇ ਕਿ ਘਰ 'ਚ ਕਿਵੇਂ ਲਾਏ ਜਾਂਦੇ ਨੇ ਤੇ ਕਿੰਨੀ ਦੇਰ 'ਚ ਪੌਦਾ ਤਿਆਰ ਹੁੰਦਾ ਹੈ ਤੇ ਕਿੰਨੀ ਦੇਰ 'ਚ ਫਲ ਦੇਣ ਲੱਗ ਪੈਂਦਾ ਹੈ ਜਾਂ ਕਿੰਨੀ ਇਹਦੀ ਉਮਰ ਹੈ। ਠੀਕ ਹੈ ਜੀ। ਅੱਛਾ ਭਾਈ ਗੱਲ ਇਸ ਤਰ੍ਹਾਂ ਸੱਜਣੋ ਬੇਲੀਓ ਦੋਸਤੋ, ਇਹ ਜਿਹੜਾ ਫਕੀਰ ਹੈ ਨਾ ਇਹ ਨਾ ਪੱਕਿਆਂ 'ਚ ਨਾ ਕੱਚਿਆਂ 'ਚ। ਆਹ ਕਈ ਦਫਾ ਅਸੀਂ ਸਲਾਦ ਖਾਣੇ ਆ, ਸ਼ਾਦੀ ਤੇ ਜਾਂਦੇ ਆ ਤਾਂ ਖੀਰੇ ਏਡੇ ਮੋਟੇ ਲਿੱਤਰਾਂ ਦਾ ਲਾ ਕੱਟ ਕੇ ਉਹ ਹੀ ਕੱਟੇ ਹੁੰਦੇ ਨੇ। ਉਹ ਇਹ ਕੱਟੇ ਹੁੰਦੇ ਨੇ, ਇਹ ਨਾ ਪੱਕਿਆਂ 'ਚ ਨਾ ਕੱਚਿਆਂ 'ਚ। ਠੀਕ ਹੈ। ਕੂਲਾ ਜਿੰਨਾ ਹੋਏਗਾ ਉਨਾ ਹੀ ਜ਼ਰਾ ਮੇਜ਼ ਦਾ ਸੌਖਾ ਸਹਿ ਜਾਏਗਾ, ਨਾਲੇ ਮਜ਼ੇਦਾਰ ਹੋਏਗਾ। ਮਜ਼ੇਦਾਰ ਹੋ ਜਾਏਗਾ। ਮਠਾਸ ਤੇ ਇਹਦੀ ਵੀ ਹੋਈ ਹੈ, ਪਰ ਇਹ ਬਹੁਤ ਵੱਡਾ ਹੈ, ਇਹਦਾ ਸਾਈਜ਼ ਬਹੁਤ ਵੱਡਾ ਹੋ ਗਿਆ। ਜਿਵੇਂ ਕੋਈ ਚੀਜ਼ ਓਵਰ ਹੋ ਜਾਂਦੀ ਹੈ ਨਾ, ਇਸ ਤਰ੍ਹਾਂ ਇਹ ਓਵਰ ਹੋ ਗਿਆ, ਯਾਨੀ ਕਿ ਟਾਈਮ ਨਾਲ ਟੁੱਟਾ ਨੇ। ਠੀਕ ਹੈ ਜੀ। ਇਹਦੇ 'ਚ ਇਹਨੂੰ ਕਹਿੰਦੇ ਨੇ ਪੱਕਾ ਹੋਇਆ ਖੀਰਾ, ਜ਼ਿਮੀਦਾਰ ਦੇ ਨੂੰ ਪੱਕਾ ਹੀ ਕਹਿੰਦੇ ਨੇ। ਅੱਗੋਂ ਜਿਹੜੇ ਬੀਜ ਲਾਉਂਦੇ ਨੇ ਉਹ ਇਹਦੇ ਚੋਂ ਬੀਜ ਨਿਕਲਦੇ ਬੀਜ ਬਿਲਕੁਲ ਇਹ ਤੋਂ ਨਿਕਲ, ਇਹ ਪੀਲੇਪਨ ਤੋਂ ਬਾਅਦ ਇਹਨੇ ਥੋੜਾ ਥੋੜਾ ਖੁਸ਼ਕ ਹੋਣਾ ਸ਼ੁਰੂ ਹੋ ਜਾਣਾ, ਜਿਵੇਂ ਫੁੱਟ ਖੁੱਲ ਜਾਂਦੀ ਹੈ, ਖਰਾਬ ਹੋ ਜਾਂਦੀ ਹੈ, ਗਲ ਜਾਂਦੀ ਹੈ ਨਾ, ਫਿਰ ਇਹਦੇ ਵਿੱਚੋਂ ਇਸ ਤਰ੍ਹਾਂ ਕਰਕੇ ਨਾ ਬੀਜ ਕੱਢ ਲੈਣਾ, ਕੱਢ ਉਹੀ ਕੇ ਬੀਜ ਪੋਜੇ ਉਹੀ ਬੀਜ ਸੇਵ ਕੀਤਾ ਜਾਣਾ ਤੇ ਅਗਲੇ 8 ਮਾਹ ਬਾਅਦ ਉਹ ਬੀਜਿਆ ਜਾਣਾ। ਮਾਸ਼ਾਅੱਲਾ ਜੀ। ਇਹਦੀ ਟਾਈਮ ਉਮਰ ਦੀ ਮਤਲਬ ਇਹੀ ਗੱਲ ਹੈ ਕਿ ਜਿਸ ਤਰ੍ਹਾਂ ਕਿ ਤੁਹਾਨੂੰ ਫੁੱਟਾਂ ਦੇ ਮਤਲਬ ਦੱਸਿਆ, ਤਰ ਦੇ ਮਤਲਬ ਦੱਸਿਆ ਕਿ ਤਰ ਦੀ ਜਨਾਬ 15 ਫਰਵਰੀ ਤੋਂ ਬਾਅਦ ਜੋ ਹੀ ਦਿਨ ਦਾ ਟੈਂਪਰੇਚਰ ਜਿਹੜਾ ਨਾ ਥੋੜਾ ਜਿਹਾ ਹਾਈ ਹੋਣਾ ਸ਼ੁਰੂ ਹੋਣਾ ਤਾਂ ਫਿਰ ਜਨਾਬ ਤੁਸੀਂ ਤਰ ਆਪਣੀ ਬੀਜ ਸਕਦੇ ਹੋ। ਤੇ ਇਹ ਖੀਰਾ ਵੀ ਉਹਨਾਂ ਦਿਨਾਂ 'ਚ ਬਿਲਕੁਲ ਉਹਨਾਂ ਦਿਨਾਂ 'ਚ ਲੱਗਦਾ ਤੇ ਉਹਨਾਂ ਦਿਨਾਂ 'ਚ ਹੀ ਇਹ ਖਤਮ ਹੋ ਜਾਂਦੀਆਂ ਨੇ ਬੇਲਾਂ। ਯਾਨੀ ਕਿ ਜਿਹੜਾ ਤੁਸੀਂ ਐਵਰੀਗ੍ਰੀਨ 12 ਮਹੀਨੇ ਖੀਰੇ ਵੇਖਦੇ ਹੋ ਨਾ ਦੋਸਤੋ, ਉਹ ਖੀਰੇ ਮੁxtਲਿਫ ਸ਼ਿਫਟਾਂ 'ਚ ਮੁxtਲਿਫ ਬਲਾਗਾਂ 'ਚ ਲਾਏ ਜਾਂਦੇ ਨੇ ਕਿ ਕੁਝ ਅੱਜ ਤੋਂ 20 ਦਿਨ ਬਾਅਦ ਲੱਗਾ, ਕੁਝ 50 ਦਿਨ ਬਾਅਦ ਲੱਗਾ, ਕੁਝ 60 ਦਿਨ ਬਾਅਦ ਲੱਗਾ, ਉਹ ਫਿਰ ਸਾਰਾ ਸਾਲ ਸਾਡੇ ਤੱਕ ਮਿਲਦੇ ਰਹਿੰਦੇ ਨੇ। ਠੀਕ ਹੈ। ਬਿਲਕੁਲ ਤੇ ਠੀਕ ਹੈ, ਫਿਰ ਹੁਣ ਆਪਣੇ ਵੀਰਾਂ ਨੂੰ ਦਈਏ ਇਜਾਜ਼ਤ ਆਹ ਜੀ। ਤੇ ਅਸੀਂ ਵੀ ਜਨਾਬ ਖੀਰੇ ਸ਼ੀਰੇ ਤੋੜ ਕੇ ਤੇ ਮਜ਼ੀਦ ਖਾਈਏ ਤੇ ਕੂਲੇ ਵੇਖ ਕੇ ਵਿੱਚੋਂ। ਠੀਕ ਹੈ ਦੋਸਤੋ। ਤੇ ਅੱਜ ਦੀ ਵੀਡੀਓ ਇਹ ਕਿਹਨੇ ਖਾਣਾ ਜੀ? ਇਹ ਫਰੋ ਸਕਿਪ ਹੋ ਗਈ। ਤੇ ਜਨਾਬ ਅੱਜ ਦੀ ਵੀਡੀਓ ਫਿਰ ਇੱਥੇ ਐਂਡ ਕਰਨੇ ਆ। ਅੱਜ ਦਾ ਵਲੌਗ ਉਮੀਦ ਕਰਨੇ ਆ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ, ਕਮੈਂਟ ਕਰਕੇ ਜ਼ਰੂਰ ਦੱਸਣਾ। ਤੇ ਮਜ਼ੀਦ ਇੰਜ ਦੀਆਂ ਵੀਡੀਓ ਵੇਖਣ ਵਾਸਤੇ ਅੱਛੀਆਂ ਸਾਡੇ ਵਲੌਗ ਵੇਖਣ ਵਾਸਤੇ ਸਾਡੇ ਚੈਨਲ ਨੂੰ ਕਰਨਾ ਤੁਸੀਂ ਸਬਸਕ੍ਰਾਈਬ। ਤੁਹਾਡੇ ਤਾਵਾਂ ਦੀ ਸਪੋਰਟ ਦੀ ਸੱਜਣੋ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਣਾ ਖਿਆਲ, ਮਾਂ-ਬਾਪ ਦੀ ਕਰਨੀ ਹੈ ਬਹੁਤ ਜ਼ਿਆਦਾ ਸੇਵਾ, ਨਮਾਜ਼ ਜ਼ਰੂਰ ਪੜ੍ਹਨੀ ਹੈ ਤੇ ਸਾਨੂੰ ਵੀ ਰੱਖਣਾ ਆਪਣੀਆਂ ਦੁਆਵਾਂ 'ਚ ਯਾਦ ਤੇ ਸਾਡੇ ਨਾਲ ਤਾਵਨ ਕਰਨਾ, ਸਪੋਰਟ ਕਰਨੀ ਹੈ। ਤੁਹਾਡੀ ਸਪੋਰਟ ਦੀ ਤਾਵਨ ਦੀ ਬਹੁਤ ਜ਼ਰੂਰਤ ਹੈ। ਵੀਡੀਓ ਮੁਕੰਮਲ ਵੇਖਣੀ ਹੈ ਇਨਸ਼ਾਅੱਲਾ ਤੇ ਮਜ਼ੀਦ ਵੀਡੀਓ ਤੁਹਾਨੂੰ ਜਿਹੜੀਆਂ ਨੇ ਨਾ ਅੱਛੀਆਂ ਇਨਸ਼ਾਅੱਲਾ ਸਾਡੇ ਚੈਨਲ ਤੇ ਮਿਲਣਗੀਆਂ ਦੋਸਤੋ। ਤੇ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ, ਅਗਲੇ ਵਲੌਗ 'ਚ ਇਨਸ਼ਾਅੱਲਾ ਹੋਏਗੀ ਮੁਲਾਕਾਤ। ਓਕੇ ਫਿਰ, ਅੱਲਾ ਹਾਫਿਜ਼, ਸਲਾਮ ਅਲੈਕਮ ਜੀ।